ये ब्राह्मण है, ये ਜਿਹੜਾ ਹੰਬਲ ਵੀ ਆਪਣੇ ਆਪ ਨੂੰ ਕਰ ਸਕਦਾ ਹੈ, ਸਾਮ ਦਾਮ ਦੰਡ ਭੇਦ ਯਕੀਨ ਰੱਖਦਾ ਹੈ, ਪੈਰ ਵੀ ਫੜ ਸਕਦਾ ਹੈ, ਗਧੇ ਨੂੰ ਵੀ ਪਿਓ ਕਹਿ ਸਕਦਾ ਹੈ। ਇਹਨਾਂ ਨੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਜਿਹੜੀ ਫੋਕ ਵਿਜ਼ਡਮ ਹੁੰਦੀ ਹੈ ਇਹ ਓਵਰਨਾਈਟ ਨਹੀਂ ਬਣਦੀ, ਇਹ ਸਦੀਆਂ ਦੀ ਵਿਜ਼ਡਮ ਹੁੰਦੀ ਹੈ। ਇਹਦੇ ਮੱਥੇ ਤੇ ਟਿੱਕਾ, ਇਸ ਦੇ ਤੇੜ ਇੱਕ ਖਾਸ ਅੰਦਾਜ਼ 'ਚ ਬੰਨੀ ਹੋਈ ਕਖਾਈ ਧੋਤੀ ਹੈ, ਪਰ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਛੁਰੀ ਹੈ, ਇਹ ਜਗਤ ਦਾ ਕਸਾਈ ਹੈ। ਬ੍ਰਾਹਮਣਵਾਦੀ ਮਾਈਂਡਸੈਟ ਨੂੰ ਜੇ ਤੁਸੀਂ ਸਮਝਦੇ ਹੋ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ, ਜਦੋਂ ਈਵਨ ਜੇ ਇਹਨਾਂ ਨੂੰ ਟ੍ਰਿਬਿਊਟ ਵੀ ਦੇਣੀ ਹੋਏ ਕਿ ਜੀ ਇਹ ਤਾਂ ਜਲੇਬੀ ਵਾਂਗ ਸਿੱਧੇ ਨੇ। ਸਾਰਾ ਨੈਰੇਟਿਵ ਜਿਹੜਾ ਸੀ, ਜਿਹੜਾ ਕਿਸਾਨਾਂ ਦੀ ਜਿੱਤ ਕੀ ਹੁਣ ਹੋਏਗਾ, ਇਹਦੇ ਯੂਪੀ 'ਚ ਕੀ ਇੰਪੈਕਟ ਹੋਣਗੇ, ਤੁਸੀਂ ਦੇਖੋ ਕਿ ਇਹਨਾਂ ਦੋਨਾਂ ਘਟਨਾਵਾਂ ਤੋਂ ਇੱਕਦਮ ਬਾਅਦ ਸਾਰਾ ਨੈਰੇਟਿਵ ਬਦਲ ਗਿਆ। ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ तो फिर तुहानू नज़र आएगा कि भाई ये एजेंसियां की खेड किस ढंग दे नाल खेडी जा रही है। लुधियाना बलास की घटना भी उस कड़ी च देखना चाहिए जिवें दरबार साहब की बेअदबी हुंदी है। पंजाब बारे मैनू ये लगता है कि एक अद्धी घटना होर जिहड़ी अनथिंकेबल होएगी, क्योंकि रिलीजन तो एकदम बाद रिलीजियस घटना तो बाद वो हुण बॉम्ब ब्लास्ट ते चले गए। बादल अकाली दल, आम आदमी पार्टी और बीजेपी और कैप्टन अमरिंदर माहौल भी तैयार कर रही है कि हंग असैंबली होए जे चोणां हो भी जांदियां ने ते अल्टीमेटली किंग मेकर वो होण, और इस दे लई इन्हां दा आपसी जिहड़ा वो तालमेल पूरा है। गवर्नर कोल राइट हुंदा है कि जी लॉ एंड ऑर्डर की सिचुएशन बड़ी वर्स्ट है और सरकार फेल हुई है लोकां नूं सिक्योरिटी प्रोवाइड करन 'च। असीं राष्ट्रपति राज नूं कहंदे ने, प्रेजिडेंट रूल ला के उन्हां ने पंजाब नूं खवार करना है। वाहिगुरू जी का खालसा वाहिगुरू जी की फतेह। अस्सलाम वालेकुम, आदाब वर समाह तुहाडी होस्ट अनिल मुकत मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ जी आया ਕਹਿੰਦੀਆਂ प्रोग्राम सच्चो सच ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत शुक्रिया जी। डॉक्टर साहब, ਅੱਜ 23 ਦਸੰਬਰ 2021 10 ਪੋਹ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚੀਨ ਕੇਬਲ, ਬੈਲ ਫੈਬਕਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੰਟੀਕਾ ਕੈਲੀਫੋਰਨੀਆ ਬੇਸਡ ਪੰਜਾਬੀ ਇੰਡੀਅਨ ਮਾਰਕੀਟ ਵੱਲੋਂ। ਸੋ ਫਰੈਸ਼ ਪੰਜਾਬੀ ਗਰੋਸਰੀ ਵਾਜਬ ਰੇਟ ਲੈਣ ਲਈ ਸਥਾਨਕ ਭਾਈਚਾਰਾ ਸਰਦਾਰ ਕੁਲਦੀਪ ਸਿੰਘ ਪੰਜਾਬੀ ਇੰਡੀਅਨ ਮਾਰਕੀਟ ਨਾਲ ਸੰਪਰਕ ਕਰ ਸਕਦਾ ਹੈ। ਸੋ ਇੱਥੇ ਤੁਹਾਨੂੰ ਹਰ ਕਿਸਮ ਦਾ ਜਿਹੜਾ ਘਰ ਦਾ ਸਮਾਨ ਅਤੇ ਫਰੈਸ਼ ਪ੍ਰੋਡਿਊਸ ਸਹੀ ਰੇਟ ਤੇ ਮਿਲੇਗਾ। ਸੋ ਪੰਜਾਬੀ ਇੰਡੀਅਨ ਮਾਰਕੀਟ ਦੇ ਮਾਲਕ ਸਰਦਾਰ ਕੁਲਦੀਪ ਸਿੰਘ ਪੰਥਕ ਜਿਹੜੇ ਵਿਚਾਰਾਂ ਦੇ ਧਾਰਨੀ ਹਨ ਅਤੇ ਪੰਥਕ ਕਾਰਜਾਂ ਵਿੱਚ ਯੋਗਦਾਨ ਜਿਹੜੇ ਪਾਉਂਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਪੰਜਾਬੀ ਇੰਡੀਅਨ ਮਾਰਕੀਟ ਦੀ ਟੀਮ, ਖਾਸ ਕਰਕੇ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਏਜੰਸੀਆਂ ਪੰਜਾਬ ਵਿੱਚ ਸਿੱਖ ਨਸਲਕੁਸ਼ੀ ਲਈ ਰਾਹ ਪੱਧਰਾ ਕਰਨ ਵਾਲਾ ਜਿਹੜਾ ਖਤਰਨਾਕ ਖੇਡ ਖੇਡ ਰਹੀਆਂ ਨੇ।
ਸੋ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਘੋਰ ਬੇਅਦਬੀ ਦੀ ਘਟਨਾ ਤੋਂ ਬਾਅਦ ਹੁਣ ਏਜੰਸੀਆਂ ਵੱਲੋਂ ਲੁਧਿਆਣਾ ਕਚਹਿਰੀਆਂ ਵਿੱਚ ਇੱਕ ਬੰਬ ਧਮਾਕਾ ਕਰਵਾਇਆ ਗਿਆ, ਜਿਸ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ 5 ਹੋਰ ਜਿਹੜੇ ਜ਼ਖਮੀ ਹੋਏ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਪੰਜਾਬ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਪ੍ਰੈਜ਼ੀਡੈਂਟ ਰੂਲ ਲਾਇਆ ਜਾ ਸਕਦਾ ਹੈ। ਸੋ ਅੱਧਾ ਪੰਜਾਬ ਤਾਂ ਪਹਿਲਾਂ ਹੀ BSF ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕੁਲਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਦੱਸਿਆ, ਪੰਜਾਬੀ ਇੰਡੀਅਨ ਮਾਰਕੀਟ ਮੈਂਟੀਕਾ ਕੈਲੀਫੋਰਨੀਆ ਦੇ ਵਿੱਚ ਇਹ ਸਫਲ ਕਾਰੋਬਾਰੀ ਨੇ, ਪੰਥਕ ਵਿਚਾਰਧਾਰਾ ਦੇ ਧਾਰਨੀ ਨੇ, TV 84 ਦੇ ਨਾਲ ਪਿਆਰ ਕਰਦੇ ਨੇ। ਔਰ ਮੈਂਟੀਕਾ ਇਸ ਵੇਲੇ ਜਿੱਥੇ ਕਾਫੀ ਵੱਡੀ ਗਿਣਤੀ 'ਚ ਪੰਥਕ ਵਿਚਾਰਧਾਰਾ ਵਾਲੇ ਵੀਰ ਭੈਣਾਂ ਵਸਦੇ ਨੇ, ਕਾਫੀ ਵੱਡਾ ਸੈਂਟਰ ਹੈ ਪੰਥਕ ਐਕਟੀਵਿਟੀਜ਼ ਦਾ। ਜਿਵੇਂ ਕਿਸੇ ਵੇਲੇ ਬੇ ਏਰੀਆ ਜਾਂ ਸਟਾਕਟਨ ਸੀ, ਇਵੇਂ ਹੀ ਮੈਂਟੀਕਾ ਜਿਹੜਾ ਹੈ ਇੱਕ ਪੰਥਕ ਸੋਚ ਵਾਲਿਆਂ ਦਾ ਗੜ੍ਹ ਹੈ। ਔਰ ਅਸੀਂ ਵੀਰ ਕੁਲਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਜੇ ਸਾਡੀ ਜਾਂ ਬਾਕੀ ਵੀ ਜਿਹੜਾ ਪੰਥਕ ਮੀਡੀਆ ਹੈ ਉਹਨਾਂ ਦੀ ਸਰਵਾਈਵਲ, ਔਰ ਅੱਜ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਬਹੁਤ ਸਾਰੀ ਜਾਣਕਾਰੀ ਤਾਂ ਤੁਹਾਡੀ ਜਸਟ ਇੱਕ ਮਾਊਸ ਦੱਬਣ ਦੀ ਲੋੜ ਵੀ ਨਹੀਂ ਰਹਿੰਦੀ। ਹੁਣ ਤਾਂ ਸਮਾਰਟਫੋਨਾਂ ਨੇ ਉਹਨੂੰ ਹੋਰ ਵੀ ਸੌਖਾ ਬਣਾ ਦਿੱਤਾ। ਸੋ ਇਸ ਸਾਰੇ ਕੰਪੀਟੀਸ਼ਨ ਦੇ ਵਿੱਚ, ਔਰ ਜਦੋਂ ਜੇ ਤੁਸੀਂ ਅੱਜ IP ਬਾਕਸ ਦੇਖੋ ਤੇ 200 ਤੋਂ ਜ਼ਿਆਦਾ ਪੰਜਾਬੀ ਚੈਨਲ ਨੇ, ਕਿਉਂਕਿ ਹਰ ਇੱਕ ਨੇ ਆਪੋ ਆਪਣੇ, ਕਿਸੇ ਨੇ ਸ਼ੌਕ ਨੂੰ ਚਲਾਏ ਹੋਏ ਨੇ, ਕੋਈ ਗਾਣੇ ਚਲਾ ਰਿਹਾ, ਕੋਈ ਹੋਰ ਇਸ ਕਿਸਮ ਦਾ। ਪਰ ਉਹਨਾਂ ਚੋਂ 99.9% ਅਲਟੀਮੇਟਲੀ ਪੋਲੀਟੀਕਲੀ ਇੰਡੀਅਨ ਹਕੂਮਤ ਦੇ ਪੱਖ ਨੂੰ ਹੀ ਪੂਰਨ ਵਾਲੇ ਨੇ। ਕੋਈ ਚੁੱਪ ਰਹਿ ਕੇ ਪੂਰਦਾ ਹੈ ਤੇ ਕਈਆਂ ਨੇ ਤਾਂ ਜਿਹੜੇ ਪੂਰੀ ਸਪਿਨ ਦਿੱਤੀ ਹੁੰਦੀ ਹੈ ਕਿ ਕੋਈ ਵੀ ਖਬਰ ਕਿਤੇ ਵੀ ਵਾਪਰੇ, ਉਹ ਇਸ ਗੱਲ ਦੇ ਉੱਤੇ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ ਕਿ ਉਹਨਾਂ ਨੇ ਖਾਲਿਸਤਾਨੀ ਵਿਚਾਰਧਾਰਾ ਵਾਲਿਆਂ ਨੂੰ ਨੀਵਾਂ ਕਿਵੇਂ ਦਿਖਾਉਣਾ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਪੰਥਕ ਅਦਾਰੇ, ਗੁਰਦੁਆਰਾ ਕਮੇਟੀਆਂ ਔਰ ਕਈ ਵਾਰ ਪੰਥਕ ਸ਼ਖਸੀਅਤਾਂ ਵੀ ਜਿਹੜੇ ਖਾਸ ਤੌਰ ਤੇ ਕੁਝ ਧਨਾੜ ਨੇ, ਉਹਨਾਂ ਦੇ ਲਈ ਆਪਣੇ ਆਪ ਨੂੰ ਆਪਣਾ ਚਿਹਰਾ ਦੇਖਣਾ ਇੰਪੋਰਟੈਂਟ ਹੁੰਦਾ ਹੈ। ਉਹ ਇਹਨਾਂ ਲੋਕਾਂ ਨੂੰ ਸਪਾਂਸਰ ਵੀ ਕਰਦੇ ਨੇ, ਇਹਨਾਂ ਲੋਕਾਂ ਦੀ ਮਾਲੀ ਮਦਦ ਵੀ ਕਰਦੇ ਨੇ, ਸਿਰਫ ਇਸ ਭੁੱਖ ਦੇ ਥੱਲੇ ਕਿ ਉਹਨਾਂ ਦੀ ਫੋਟੋ ਦਿਖਾਈ ਜਾਂਦੀ ਹੈ ਜਾਂ ਉਹਨਾਂ ਦੇ ਨਾਲ ਕੋਈ ਇੰਟਰਵਿਊ ਦਿਖਾਇਆ ਜਾਂਦਾ ਹੈ। ਸੋ ਅਸੀਂ ਇਸ ਗੱਲ ਦੇ ਬਾਰੇ, ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਹਾਂ ਕਿ TV 84 ਦੀ ਨੀਤੀ ਪਿਛਲੇ 9 ਸਾਲ ਤੋਂ, ਦਸੰਬਰ ਮਹੀਨਾ ਗੁਜ਼ਰ ਰਿਹਾ, ਦਸੰਬਰ 2012 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ। ਜਿਹੜੇ ਮੁੱਢਲੇ ਫੈਸਲੇ ਇਸ ਨੂੰ ਸ਼ੁਰੂ ਕਰਨ ਵੇਲੇ ਲਏ ਗਏ, ਉਹਨਾਂ ਦੇ ਵਿੱਚ ਬੜਾ ਸਪਸ਼ਟ ਸੀ ਕਿ TV 84 ਪੰਥ ਨੂੰ ਸਮਰਪਿਤ ਚੈਨਲ ਹੈ। ਇਸ ਲਈ ਕੋਈ ਵੀ ਮੰਤਰ ਜੰਤਰ ਤੰਤਰ ਕਰਨ ਵਾਲਾ, ਕੋਈ ਜਿਹੜਾ ਇਸ ਕਿਸਮ ਦਾ ਜਿਹੜਾ ਸੁਪਰਸਟੀਸ਼ਨ ਫੈਲਾਉਂਦਾ ਹੈ, ਸਿੱਖਾਂ ਦੇ ਵਿੱਚ ਜਿਨ੍ਹਾਂ ਦੀ ਕਲਾਇੰਟੇਲ ਹੈ, ਔਰ ਜ਼ਾਹਰ ਹੈ ਕਿ ਮੰਤਰ ਜੰਤਰ ਤੰਤਰ ਵਾਲੇ ਫਿਰ ਮੰਤਰੀ ਜੰਤਰੀ ਤੰਤਰੀ ਹੋਏ, ਕਿ ਉਹਨਾਂ ਨੂੰ ਕੋਈ ਵੀ ਅਸੀਂ ਰੈਕਗਨਾਈਜ਼ ਤਾਂ ਦੂਰ ਦੀ ਗੱਲ, ਉਹਨਾਂ ਦੀ ਅਸੀਂ ਐਡ ਤੱਕ ਵੀ ਨਹੀਂ ਲਵਾਂਗੇ। ਹਾਲਾਂ ਉਹਨਾਂ 'ਚੋਂ ਜਿਵੇਂ ਮੈਂ ਅਕਸਰ ਦੁਹਰਾਇਆ ਕਿ ਵੀ ਈਵਨ ਉਹ ਵੱਡੀ ਕੀਮਤ ਦੇ ਕੇ ਉਹ ਤਾਂ ਅੱਧੇ ਘੰਟੇ ਦੇ ਪ੍ਰੋਗਰਾਮ ਬਹੁਤ ਸਾਰੇ ਚੈਨਲਾਂ 'ਤੇ ਕਰਦੇ ਨੇ, ਲੋਕਾਂ ਤੋਂ ਲਾਈਵ ਕਾਲਾਂ ਲੈ ਰਹੇ ਹੁੰਦੇ ਨੇ, ਔਰ ਉਹਨਾਂ 'ਚ 99% ਜਿਹੜੀ ਉਹਨਾਂ ਦੇ ਆਪਣੇ ਲੋਕ ਨੇ ਉਹ ਉਹਨਾਂ ਦੇ ਧੋਖਾ ਜਾਲ 'ਚ ਫਸੇ ਹੁੰਦੇ ਨੇ। ਹਾਲਾਂ ਇਹਨਾਂ ਦੇ ਖਿਲਾਫ ਕੇਸ ਵੀ ਹੋਇਆ, UK 'ਚ ਵੀ ਹੋਇਆ, ਲੇਕਿਨ ਕੋਈ ਜਿਹੜਾ ਵਹਿਮ ਭਰਮ ਜਾਂ ਇਨਸਾਨੀ ਅਨਸਰਟਨਟੀ ਹੈ, ਉਹਦੇ ਥੱਲੇ ਇਸ ਕਿਸਮ ਦੇ ਲੋਕਾਂ ਦੇ ਚੁੰਗਲ 'ਚ ਫਸਣਾ। ਔਰ ਕੱਲ੍ਹ ਹੀ ਅਸੀਂ ਆਪਸ ਦੇ ਵਿੱਚ ਵਿਚਾਰ ਕਰ ਰਹੇ ਸੀ ਵਰਲਡ ਸਿੱਖ ਪਾਰਲੀਮੈਂਟ ਦੇ ਲਈ, ਤੇ ਮੈਂ ਉਹਨਾਂ ਨੂੰ ਕਿਸੇ ਦਾ ਜ਼ਿਕਰ ਚੱਲਿਆ, ਮੈਂ ਕਿਹਾ ਜੀ ਤੁਸੀਂ ਇਹ ਕਦੇ ਨਹੀਂ ਦੇਖਿਆ ਹੋਏਗਾ ਕਿ ਕੋਈ ਇਸ਼ਤਿਹਾਰੀ ਵਕੀਲ, ਇਸ਼ਤਿਹਾਰੀ ਡਾਕਟਰ, ਇਸ਼ਤਿਹਾਰੀ ਵੈਦ, ਹਕੀਮ ਜਾਂ ਕੋਈ ਵੀ ਉਹਦੀ ਕਦੇ ਮੰਦਾ ਲੱਗਾ ਹੋਏ, ਕਿਉਂਕਿ ਜਦੋਂ ਤੱਕ ਇਸ ਕਿਸਮ ਦੇ ਫਰਾਡੀਆਂ ਦਾ ਪਤਾ ਲੱਗਦਾ ਉਹਨੇ 10 ਅੱਗੋਂ ਹੋਰ ਪਹਿਲਾਂ ਹੀ ਤੁਰੇ ਹੁੰਦੇ ਨੇ ਦੇਖ ਕੇ ਇਸ ਕਿਸਮ ਦਾ ਤੁਹਾਨੂੰ। ਔਰ ਮੈਂ ਤਾਂ ਇਹ ਦੇਖ ਕੇ ਫਿਰ ਉਹੀ ਜਿਹੜਾ ਇੱਕ ਇਰਾਨੀਅਨ ਕਹਾਣੀ ਦਾ ਤਤਸਾਰ ਹੈ ਪਰਸ਼ੀਅਨ ਦਾ, ਕਿ ਬਹੁਤ ਵਾਰ ਅੱਲਾਹ ਤਾਲਾ ਵੀ ਦੰਦਾਂ ਥੱਲੇ ਉਂਗਲਾਂ ਦੇ ਲੈਂਦਾ ਵੀ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ, ਕਿਉਂਕਿ ਸਾਰੇ ਫਰਾਡੀਏ ਕਿਸਮ ਦੇ ਲੋਕ, ਮੰਤਰੀ ਜੰਤਰੀ ਤੰਤਰੀ, ਸਭ ਸ਼ੈਤਾਨ ਦੀ ਔਲਾਦ ਨੇ, ਉਹਨਾਂ ਦੇ ਹੀ ਟੈਂਟੈਕਲ ਨੇ, ਔਰ ਉਹਨਾਂ ਨੂੰ ਉਹਨਾਂ ਦੀ ਸਰਵਾਈਵਲ ਹੁੰਦੀ ਹੈ।
ਔਰ ਇਸ ਗੱਲ ਦਾ ਵੀ ਸਾਨੂੰ ਪਤਾ ਹੈ ਵੀ ਅਸੀਂ ਜਦੋਂ ਸੱਚ, ਹੱਕ, ਇਨਸਾਫ ਇਹ ਤਿੰਨ ਲਫ਼ਜ਼ ਕੋਈ ਜੁਮਲਾ ਨਹੀਂ ਨੇ। ਰੱਬ ਆਪਣੇ ਆਪ 'ਚ ਸੱਚ ਹੈ, ਮੁਕੰਮਲ ਸੱਚ ਹੈ, ਔਰ ਰੂਹਾਨੀਅਤ ਦਾ ਸਫ਼ਰ ਸੱਚ ਦਾ ਸਫ਼ਰ ਹੈ। ਹੱਕ ਸਿਰਫ ਰਾਈਟ ਨੂੰ ਨਹੀਂ ਕਹਿੰਦੇ। ਬਹੁਤ ਵਾਰ ਜਦੋਂ ਅਸੀਂ ਲਫ਼ਜ਼ ਹੱਕ ਇਸਤੇਮਾਲ ਕਰਦੇ ਹਾਂ ਤਾਂ ਬਹੁਤਿਆਂ ਨੂੰ ਲੱਗਦਾ ਜੀ ਇਹ ਜਿਹੜੇ ਨਾਅਰੇ ਉਹਨਾਂ ਨੇ ਸਾਡੇ ਹੱਕ ਇੱਥੇ ਰੱਖ ਦੇ ਨਾਲ ਇਸ ਕਿਸਮ ਦੇ ਪੋਪੂਲਰ ਕੀਤੇ, ਉਹ ਬਹੁਤ ਮਾਈਨਰ ਚੀਜ਼। ਰੱਬ ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹ ਵੀ ਸੱਚ ਦੇ ਨਾਲ ਰੱਬ ਦੀ ਗੱਲ ਕਰ ਰਹੇ ਹੁੰਦੇ। ਔਰ ਇਨਸਾਫ ਜ਼ਾਹਰ ਹੈ ਕਿ ਅਦਲ, ਜਸਟਿਸ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਆਈਡੀਅਲ ਸੁਸਾਇਟੀ ਦੀ ਗੱਲ ਕਰਦੇ ਹੋ, ਈਵਨ ਅਮਰੀਕਨ ਜੇ ਉਹਨਾਂ ਦੀ ਡੈਕਲੇਰੇਸ਼ਨ ਜਾਂ ਕਨਸਟੀਟਿਊਸ਼ਨ, ਤਾਂ ਜ਼ਾਹਰ ਹੈ ਉਸ ਦੇ ਵਿੱਚ ਲਿਬਰਟੀ ਦੀ ਗੱਲ ਹੈ। ਲਿਬਰਟੀ ਦੇ ਨਾਲ ਜਸਟਿਸ ਜੁੜਿਆ ਹੋਇਆ ਹੈ, ਫਰੀडम जुड़ी हुई है, सॉवरनिटी जुड़ी हुई है। सो और सिद्धांत ये है कि भी ऑल मैन आर बॉर्न इक्वल, रब ने सब ਨੂੰ ਬਰਾਬਰ ਪੈਦਾ ਕੀਤਾ ਹੈ। ਸੋਵਰਨਿਟੀ ਜਦੋਂ ਅਸੀਂ ਪਾਤਸ਼ਾਹ ਕਹਿੰਦੇ ਹਾਂ, ਗੁਰੂ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਾਂ ਕਿ ਭਾਈ ਦੁਨੀਆ 'ਚ ਰਹਿੰਦੇ ਆ, ਤੁਹਾਡਾ ਦੁਨਿਆਵੀ ਪਾਤਸ਼ਾਹੀਆਂ ਦੇ ਨਾਲ ਵਾਹ ਤਾਂ ਪਏਗਾ, ਐਮਪਾਇਰਸ ਹੋਣ ਜਾਂ ਮੈਜੋਰੀਟੇਰੀਅਨਿਜ਼ਮ ਹੋਏ ਜਿਵੇਂ ਅੱਜ ਹਿੰਦੂ ਤਵੀਆਂ ਦਾ, ਪਰ ਕਿਉਂਕਿ ਸਿੱਖ ਇਹ ਮੰਨ ਕੇ ਤੁਰਦਾ ਹੈ ਕਿ ਉਹਨੇ ਜਵਾਬਦੇਹ ਹੋਣਾ ਹੈ ਸੱਚੇ ਪਾਤਸ਼ਾਹ ਨੂੰ, ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਰੱਬ ਹੈ, ਵਾਹਿਗੁਰੂ ਹੈ, ਅੱਲਾਹ ਤਾਲਾ ਹੈ। ਇਸ ਲਈ ਸਿੱਖ ਦੀ ਜਿਹੜੀ ਹੈ ਸੋਚ ਦੇ ਵਿੱਚ ਕੋਈ ਖੌਫ ਦੀ ਥਾਂ ਨਹੀਂ। ਇਸ ਲਈ ਉਹ ਕਿਉਂਕਿ ਉਹਦਾ ਰੱਬ ਨਿਰਭਉ ਨਿਰਵੈਰ ਹੈ। ਸੋ ਜ਼ਾਹਰ ਹੈ ਕਿ ਵੀ ਇਹ ਤਾਂ ਅਸੀਂ ਨਹੀਂ ਕਲੇਮ ਕਰਦੇ ਕਿ ਭਾਈ ਅਸੀਂ ਗਲਤੀਆਂ ਨਹੀਂ ਕਰਦੇ ਹਾਂ ਜਾਂ ਹਰ ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਅਸੀਂ ਇਹਨਾਂ ਲਗਭਗ 9 ਵਰ੍ਹਿਆਂ ਦੇ ਵਿੱਚ ਇਸ ਸੱਚ, ਹੱਕ, ਇਨਸਾਫ ਦੇ ਪੈਂਡੇ ਤੇ ਚੱਲਦੇ ਹਾਂ। ਡਿਫਿਕਲਟੀਜ਼ ਦੇ ਬਾਵਜੂਦ ਜੇ ਇੰਨਾ ਪੈਂਡਾ ਤੈਅ ਕੀਤਾ ਤਾਂ ਫਿਰ ਇਹ ਵੀਰ ਕੁਲਦੀਪ ਸਿੰਘ ਵਰਗੇ ਸਾਡੇ ਵੀਰਾਂ ਦੇ ਸਹਿਯੋਗ ਨਾਲ ਹੈ, ਜਿਨ੍ਹਾਂ ਨੇ ਸਮਝਿਆ ਕਿ TV 84 ਦਾ ਕੀ ਰੋਲ ਹੈ ਔਰ ਉਹ ਸਮਰਪਿਤ ਹੋ ਕੇ ਸਾਨੂੰ ਸਹਿਯੋਗ ਕਰਦੇ ਨੇ। ਅਸੀਂ ਇਹ ਸਪਾਂਸਰਸ਼ਿਪ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਕੁਲਦੀਪ ਸਿੰਘ ਦਾ ਅਦਾ ਕਰਦੇ। ਹੁਣ ਬਹੁਤ ਵਾਰ ਇਹ ਗੱਲ ਵੀ ਕਈ ਵਾਰ ਤੁਹਾਡੀ ਹਉਮੈ ਨੂੰ ਪੱਠੇ ਪਾਉਂਦੀ ਹੈ ਜੇ ਤੁਸੀਂ ਕਹੋ ਜੀ ਕਿ ਜਿਵੇਂ ਅੰਗਰੇਜ਼ੀ ਵਰਡ ਕਹਿੰਦੇ ਨੇ ਕਿ ਆਈ ਟੋਲਡ ਯੂ ਸੋ, ਕਿ ਮੈਂ ਤਾਂ ਇਵੇਂ ਕਿਹਾ ਸੀ। ਹੁਣ ਅਸੀਂ ਔਰ ਇਹਦੇ 'ਚ ਕੋਈ ਨਾ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਲੋੜ ਹੁੰਦੀ ਹੈ, ਕਿਉਂਕਿ ਇੱਕ ਜ਼ਮਾਨਾ ਸੀ ਕਿਹਾ ਜਾਂਦਾ ਸੀ ਕਿ ਜੀ ਇਟਸ ਨਾਟ ਏ ਰੌਕਟ ਸਾਇੰਸ। ਹੁਣ ਤਾਂ ਕਿਉਂਕਿ ਰੌਕਟ ਸਾਇੰਸ ਤਾਂ ਕੁਝ ਵੀ ਨਹੀਂ ਹੈ। ਹੁਣ ਨੈਕਸਟ ਜਨਰੇਸ਼ਨ ਵਾਰ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ। ਸੋ ਜਿਹੜੀ ਗੱਲ ਅਸੀਂ ਕਹਿਣ ਲੱਗੇ ਹਾਂ ਉਹਦੇ ਲਈ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਹ ਤੁਸੀਂ ਜਦੋਂ ਕਿਸੇ ਸਿਸਟਮ ਦੇ ਨਾਲ ਵਾਸਤਾ ਹੁੰਦੇ ਹੋ, ਉਹਨੂੰ ਤੁਸੀਂ ਅਬਜ਼ਰਵ ਕਰ ਰਹੇ ਹੁੰਦੇ ਹੋ ਔਰ ਇਮਾਨਦਾਰੀ ਨਾਲ ਤੁਸੀਂ ਸਿਫਟਿੰਗ ਕਰ ਰਹੇ ਹੁੰਦੇ ਹੋ, ਉਸ 'ਚੋਂ ਛਾਣ ਬੂਰਾ ਕੱਢ ਰਹੇ ਹੁੰਦੇ ਹੋ, ਆਟੇ 'ਚੋਂ ਸੱਚ ਔਰ ਕੱਚ ਨੂੰ ਦਾ ਫਰਕ ਕਰ ਰਹੇ ਹੁੰਦੇ ਹੋ, ਤੇ ਤੁਹਾਨੂੰ ਉਹ ਪੈਟਰਨ ਸਮਝ ਆ ਜਾਂਦਾ। ਔਰ ਕਿਉਂਕਿ ਲਗਭਗ 4 ਦਹਾਕਿਆਂ ਦਾ ਸਫ਼ਰ ਜੇ ਭਾਰਤੀ ਸਟੇਟ ਦੇ ਜ਼ੁਲਮਾਂ ਦੀ ਕਹਾਣੀ ਹੈ, ਤੇ ਸਾਡਾ ਸਫ਼ਰ ਵੀ ਜ਼ਿੰਦਗੀ ਦਾ ਨਾਲ ਹੀ ਚੱਲਿਆ। ਜਿਵੇਂ ਹੁਣ ਕਿਹਾ ਜਾਂਦਾ ਹੈ ਕਿ ਜੀ ਇਹ ਜਿਹੜੇ ਬੱਚੇ ਇਸ 2020 'ਚ ਜੰਮੇ ਦੇ ਵਿਲ ਬੀ ਕਾਲਡ ਕੋਵਿਡ ਜਨਰੇਸ਼ਨ, ਕਿ ਵੀ ਦੇਖੋ ਅਸੀਂ ਤਾਂ ਉਦੋਂ ਵੀ ਸਰਵਾਈਵ ਕਰਕੇ ਆ ਗਏ ਦੁਨੀਆ 'ਚ। ਸੋ ਅਸੀਂ ਤਾਂ ਜੇ ਸਾਨੂੰ ਕਿਡ ਕਹਿਣਾ ਹੋਏ ਭਾਵੇਂ ਜਨਮ ਸਾਡੇ ਪਹਿਲਾਂ ਦੇ ਨੇ, ਲੇਕਿਨ 4 ਦਹਾਕਿਆਂ ਦੇ ਸਫ਼ਰ 'ਚ ਅਸੀਂ ਤਾਂ ਉਸ ਸਰਾਊਂਡਿੰਗ 'ਚ ਜੈਨੋਸਾਈਡ ਜਨਰੇਸ਼ਨ ਦੇ ਕਿਡ ਵੀ, ਜਵਾਨੀ ਵੀ ਉਸ 'ਚ ਗੁਜ਼ਰ ਗਈ। ਹੁਣ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਮੋੜ ਦੇ ਨੇੜੇ ਤੇੜੇ ਪਹੁੰਚ ਗਏ। ਇਸ ਲਈ ਦੁਸ਼ਮਣ ਦੀ ਪਛਾਣ ਵੀ ਹੈ, ਤੇ ਜੇ ਤੁਸੀਂ ਉਹਨਾਂ ਦਾ ਪੈਟਰਨ ਇਹਨਾਂ 4 ਦਹਾਕਿਆਂ ਦਾ ਦੇਖਿਆ ਹੋਏ ਤੇ ਥੋੜ੍ਹੀ ਬਹੁਤ ਦਿਲਚਸਪੀ ਇਤਿਹਾਸ 'ਚ ਵੀ ਹੁੰਦੀ ਹੋਏ, ਤੇ ਫਿਰ ਤੁਸੀਂ ਬ੍ਰਾਹਮਣਵਾਦੀ ਮਾਈਂਡ ਸੈੱਟ ਨੂੰ ਜੇ ਤੁਸੀਂ ਸਮਝਦੇ ਹੋ ਤੇ ਫਿਰ ਤੁਸੀਂ ਇਹ ਕਹਿ ਸਕਦੇ ਹੋ, ਜਦੋਂ ਈਵਨ ਜੇ ਇਹਨਾਂ ਨੂੰ ਟ੍ਰਿਬਿਊਟ ਵੀ ਦੇਣੀ ਹੋਏ ਕਿ ਜੀ ਇਹ ਤਾਂ ਜਲੇਬੀ ਵਾਂਗ ਸਿੱਧੇ ਨੇ। ਹੁਣ ਬੰਦਾ ਸੋਚੇਗਾ ਕਿ ਵੀ ਜਲੇਬੀ ਵਾਂਗ ਨਹੀਂ, ਕਿਉਂਕਿ ਇਹਨਾਂ ਨੇ ਕਲੇਮ ਤਾਂ ਇਹੀ ਕਰਨਾ ਹੈ ਕਿ ਵੀ ਦੂਸਰੇ ਕਰੁਕਡ ਨੇ, ਉਹਨਾਂ ਦੇ ਅੰਦਰ ਉਹ ਕਨਵੋਲੂਸ਼ਨ ਹੈ, ਇਹ ਸਿੱਧੇ ਨੇ। ਸੋ ਤੁਸੀਂ ਇਹੀ ਕਹਿ ਲਓ ਕਿ ਭਾਈ ਇਹ ਜਲੇਬੀ ਵਾਂਗ ਸਿੱਧੇ ਨੇ। ਹੁਣ ਇਹਨਾਂ ਦਾ ਜਿਹੜਾ ਪੈਟਰਨ ਹੈ, ਔਰ ਕਿਉਂਕਿ ਜਦੋਂ ਵੀ ਇੱਕ ਤਾਂ ਇਹਨਾਂ ਦੀ ਜਿਹੜੀ ਹੋਂਦ ਹੈ ਅੱਜ ਜਿਨ੍ਹਾਂ ਦੇ ਕੋਲ ਹਕੂਮਤ ਹੈ, ਉਹ ਤਾਂ RSS ਨਾਲ ਜਾ ਕੇ ਜੁੜਦੀ ਹੈ। RSS 100 ਸਾਲ ਪੁਰਾਣੀ ਗੋਲਵਲਕਰ ਦੇ ਹੈਡਗਵੇਅਰ ਦੇ ਨਾਲ ਸ਼ੁਰੂ ਹੁੰਦਾ ਹੈ।
ਲੇਕਿਨ ਮਚ ਬਿਫੋਰ, ਜਦੋਂ ਕਿ ਲਗਭਗ 3500 4000 ਸਾਲ ਪਹਿਲਾਂ ਰਿਗਵੇਦ ਦੇ ਨਾਲ ਇਸ ਥਾਟ ਦੀ ਸ਼ੁਰੂਆਤ ਹੁੰਦੀ ਹੈ ਔਰ ਇਹਨਾਂ ਨੂੰ ਫਿਰ ਉਸ ਥਾਟ ਨੂੰ ਅੱਗੋਂ ਫੋਰਟੀਫਾਈ ਕੀਤਾ ਜਾਂਦਾ ਹੈ ਚਾਣਕਿਆ ਵੱਲੋਂ, ਫੋਰਟੀਫਾਈ ਕੀਤਾ ਜਾਂਦਾ ਹੈ ਸਿਮਰਤੀਆਂ ਦੇ ਨਾਲ, ਮਨੂ ਵੱਲੋਂ ਹਿੰਦੂ ਕੋਡ ਜਾਂ ਹਿੰਦੂ ਲਾਅ ਜਿਹੜਾ ਦਿੰਦਾ ਹੈ। ਫਿਰ ਅਸੀਂ 15ਵੀਂ ਸਦੀ ਤੱਕ ਪਹੁੰਚਦੇ ਹਾਂ, ਗੋਸਵਾਮੀ ਤੁਲਸੀਦਾਸ ਵਰਗੇ ਜਿਹੜੇ ਤੁਲਸੀ ਰਾਮਾਇਣ ਜਿਹੜੀ ਹੈ ਉਹ ਰਾਮਚਰਿਤ ਮਾਨਸ ਲਿਖਦੇ ਨੇ। ਫਿਰ ਉਹ ਉਹਨਾਂ ਨੂੰ ਇੱਕ ਨੈਰੇਟਿਵ ਵੀ ਦੇ ਦਿੰਦੇ ਨੇ ਕਿ ਕਿਹਨੂੰ, ਕਿਉਂਕਿ ਉਹਨਾਂ ਨੇ ਜਦੋਂ ਇਹ ਕਿਹਾ ਜਾਂਦਾ ਕਿ ਦੇਖੋ ਜੀ ਹਿੰਦੂ ਧਰਮ ਤਾਂ ਇੰਨਾ ਕੁ ਓਪਨ ਨਹੀਂ ਹੈ, ਉਹਨਾਂ ਨੇ ਉਸ ਸਾਰੇ ਜਾਲ ਨੂੰ ਵਿਛਾਇਆ ਕਿ ਜਿਹੜਾ ਫਿਲਾਸਫੀ ਦੇ ਨਾਲ ਬਵਾਸਤਾ ਹੈ ਉਹਦੇ ਲਈ ਸ਼ਾਸਤਰ ਰੱਖੇ ਹੋਏ ਨੇ ਉਹਨੂੰ ਫਾਹਣ ਦੇ ਲਈ। ਜਿਹੜਾ ਰਿਚੁਅਲਿਜ਼ਮ 'ਚ ਯਕੀਨ ਰੱਖਦਾ ਹੈ, ਹਿੰਦੂ ਧਰਮ ਤੋਂ ਵੱਡਾ ਕਿਹੜਾ ਰਿਚੁਅਲ ਧਰਮ ਹੈ, ਉਹ ਬ੍ਰਾਹਮਣ ਜੰਮਣ ਤੋਂ ਲੈ ਕੇ ਮਰਨ ਤੱਕ, ਮਰਨ ਤੇ ਵੀ ਖਹਿੜਾ ਨਹੀਂ ਛੁੱਟਦਾ ਹੈ, ਫਿਰ ਵੀ ਪਿੰਡ ਭਰਾਏ ਜਾਂਦੇ ਨੇ, ਫਿਰ ਹਰ ਸਾਲ ਸਰਾਧ ਹੁੰਦੇ ਨੇ, ਉਹਨਾਂ ਨੂੰ ਉਸ ਪਾਸੇ ਲਾਇਆ ਹੋਇਆ। ਜਿਹੜੇ ਬਚਾ ਗਏ ਉਹ ਭਗਤੀ ਮਾਰਗ ਦੇ ਨਾਂ ਥੱਲੇ ਉਸ ਨੂੰ ਵੈਸ਼ਨਵ ਦੇ ਨਾਲ ਜੋੜ ਕੇ ਔਰ ਭਗਤੀ ਮਾਰਗ ਦੇ ਥੱਲੇ, ਤੇ ਜੇ ਭਗਤੀ ਮਾਰਗ ਦੇ ਜਿਹੜੇ ਸੱਚੇ ਸੁੱਚੇ ਫਕੀਰ ਰੱਬ ਨਾਲ ਜੁੜੇ ਹੋਏ ਸੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਤੇ ਇਹਨਾਂ ਨੇ ਉਸ ਸਾਰੀ ਜਿਹੜੀ ਨਿਰਗੁਣ ਭਗਤੀ ਵੱਲ ਲੈ ਕੇ ਗਏ, ਉਧਰੋਂ ਕੱਢ ਕੇ ਵਾਪਸ ਵਾਇਆ ਗੋਸਵਾਮੀ ਤੁਲਸੀਦਾਸ ਜਾਂ ਉਸ ਤੋਂ ਪਹਿਲਾਂ ਵਾਇਆ ਰਾਮਾਨੰਦ। ਹਾਲਾਂ ਰਾਮਾਨੰਦ ਬਾਅਦ ਦੇ ਵਿੱਚ ਤਾਂ ਉਸ ਜਿਹੜਾ ਨਿਰਾਕਾਰ ਦੇ ਵਿੱਚ ਆਏ। ਇਹਨਾਂ ਨੇ ਅਵਤਾਰਵਾਦ ਕ੍ਰੀਏਟ ਕਰ ਦਿੱਤਾ, ਵਿਸ਼ਨੂੰ ਦੇ ਅਵਤਾਰਾਂ ਦੀ ਕਹਾਣੀ, ਰਾਮ ਕ੍ਰਿਸ਼ਨ ਵਾਸੁਦੇਵ ਔਰ ਸਾਰੇ, ਔਰ ਉਹ ਉਸ ਪਾਸੇ ਲਾ ਦਿੱਤਾ। ਹੁਣ ਜਿਹੜੇ ਉਸ ਪਾਸੇ ਲੱਗੇ ਨੇ ਆਪਣੇ ਵੱਲੋਂ ਤਾਂ ਉਹ ਭਗਤੀ ਮਾਰਗ 'ਚ ਨੇ ਕਿ ਜੀ ਅਸੀਂ ਤਾਂ ਭਗਤੀ, ਹੁਣ ਜਿਹੜਾ ਭਗਤੀ ਮਾਰਗ ਦਾ ਫੋਕਸ ਬਣਾ ਦਿੱਤਾ ਉਹ ਇਹ ਜੀਵਨ ਨਹੀਂ, ਇਸ ਜੀਵਨ 'ਚ ਤਾਂ ਕਿਹਾ ਵੀ ਤੇਰੇ ਜ਼ਿੰਮੇ ਆਹੀ ਕੰਮ ਹੈ, ਅੱਗੇ ਪਰਲੋਕ ਸਵਰਗ ਕਿੱਥੇ ਕਿਹਦੀ ਸੀਟ ਰਿਜ਼ਰਵ ਕੀਤੀ ਹੈ, ਕਿਹਨੂੰ ਨਰਕਾਂ 'ਚ ਥਾਂ ਮਿਲਣੀ ਹੈ। ਸੋ ਮਤਲਬ ਇਹ ਹੈ, ਔਰ ਉਸ ਸਾਰੇ ਦਾ ਕੰਟਰੋਲ ਬ੍ਰਾਹਮਣ ਦੇ ਕੋਲ ਹੈ। ਬ੍ਰਾਹਮਣ ਨੇ ਇੱਧਰ ਵੀ ਤੋਰਿਆ ਉੱਧਰ ਵੀ ਤੋਰਿਆ, ਕਿਹਨੂੰ ਕਿੱਧਰ ਲਾਣਾ ਹੈ। ਇਨ ਦਾ ਐਂਡ ਆਫ ਦਾ ਡੇ ਜੇ ਕੋਈ ਡਿਸੀਜਨ ਮੇਕਰ ਹੈ ਤਾਂ ਉਹ ਬ੍ਰਾਹਮਣ ਹੈ, ਉਹ ਤੁਹਾਡੀ ਧਾਰਮਿਕ ਜ਼ਿੰਦਗੀ 'ਚ ਵੀ ਹਾਵੀ ਹੋਇਆ, ਉਹਨੇ ਤੁਹਾਡਾ ਸਮਾਜਿਕ, ਕਿਉਂਕਿ ਧਰਮ ਬੇਸ ਜੋ ਵਰਣ ਆਸ਼ਰਮ ਖੜਾ ਕਰ ਦਿੱਤਾ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਉਹਦੇ ਨਾਲ ਕਿੱਤਾ ਜੋੜ ਦਿੱਤਾ ਕਿ ਵੀ ਆਹੀ ਤੁਹਾਡਾ ਪਿਤਾ ਪੁਰਖੀ ਕਿੱਤਾ ਹੈ, ਜੁਲਾਏ ਦਾ ਮੁੰਡਾ ਜੁਲਾਇਆ ਹੀ ਹੋਏਗਾ, ਉਹ ਜਿੰਨਾ ਮਰਜ਼ੀ ਲਰਨਡ ਹੋ ਜਾਏ ਉਹ ਉਹੀ ਰਹੇਗਾ, ਤਰਖਾਣ ਹੀ ਰਹੇਗਾ, ਦੂਸਰਾ ਉਹੀ ਰਹੇਗਾ। ਉਸ ਨੂੰ ਉਧਰ ਸਿਆਸੀ ਤੌਰ ਦੇ ਉੱਤੇ ਜੇ ਰਾਜਾ ਜਿਹੜਾ ਮਰਜ਼ੀ ਸਿਸਟਮ ਆਇਆ ਉਹਦੇ ਲਈ ਮੈਂਡੇਟਰੀ ਕਰ ਦਿੱਤਾ ਹੈ ਕਿ ਭਾਈ ਕੁੱਲ ਜਿਹੜਾ ਹੈ ਉਹ ਜੇ ਖਾਨਦਾਨ ਦੇ ਵਿੱਚ ਦਾ ਕੁੱਲ ਬ੍ਰਾਹਮਣ ਹੈ ਤੇ ਹਰ ਰਾਜੇ ਦਾ ਜਿਹੜਾ ਉਹ ਰਾਜ ਪ੍ਰੋਤ ਹੈ ਜਾਂ ਉਹ ਬ੍ਰਾਹਮਣ ਹੈ ਜਿਹੜਾ ਰਾਜਗੁਰੂ ਹੈ ਜਿਹਦੀ ਮਰਜ਼ੀ ਦੇ ਨਾਲ ਚੱਲਣਾ ਪਏਗਾ। ਔਰ ਇਹੀ ਅੱਜ ਬੇਸ਼ੱਕ ਕੋਈ ਕਹੇਗਾ ਜੀ ਇਹ ਗੱਲਾਂ ਤਾਂ ਪੁਰਾਣੀਆਂ ਨੇ, ਜੇ ਤੁਸੀਂ ਇਹਨਾਂ ਦਾ 75 ਸਾਲਾਂ ਦਾ ਵਰਤਾਰਾ ਵੀ ਦੇਖੋ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਕਿਵੇਂ ਆਜ਼ਾਦ ਹੁੰਦੇ ਆ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਹੈ ਨਹਿਰੂ ਤੇ ਪ੍ਰੈਜ਼ੀਡੈਂਟ ਬਣਦਾ ਹੈ ਰਜਿੰਦਰ ਪ੍ਰਸਾਦ, ਡਾਕਟਰ ਹੈ ਰਜਿੰਦਰ ਪ੍ਰਸਾਦ, ਉਹ ਸੋਮਨਾਥ ਮੰਦਿਰ ਵੀ ਬਣਾਉਂਦਾ ਕਿਉਂਕਿ ਇਹ ਪੂਜਾ ਅਰਚਾ ਕਰਕੇ ਤਾਂ ਨਵਾਂ ਰਾਜ। ਗਾਂਧੀ ਵੀ ਤੁਸੀਂ ਫਰੀडम ਐਟ ਮਿਡਨਾਈਟ ਪੜ੍ਹੋ ਕਿ ਵੀ 14 ਔਰ 15 ਅਗਸਤ ਦੀ ਦਰਮਿਆਨੀ ਰਾਤ ਨੂੰ ਹੀ ਕਿਉਂ ਚੁਣਿਆ ਗਿਆ ਕਿ ਜੀ ਨਹਿਰੂ ਨੇ ਉੱਥੋਂ ਲਾਲ ਕਿਲੇ ਤੋਂ ਕਿਹਾ ਕਿ ਜੀ ਇਹ ਹੁਣ ਜਿਹੜਾ ਉਹ ਨਵੀਂ ਸਵੇਰ ਦੀ ਸ਼ੁਰੂਆਤ, ਕਿਉਂਕਿ ਜੋਤਸ਼ੀਆਂ ਨੇ ਐਸਟ੍ਰੋਲੋਜਰਸ ਨੇ ਮਹੂਰਤ ਕੱਢ ਕੇ ਦੱਸਿਆ ਸੀ ਕਿ ਇਹ ਬ੍ਰਹਮ ਮਹੂਰਤ ਹੈ, ਇਸ ਵੇਲੇ ਆਜ਼ਾਦੀ ਦਾ ਐਲਾਨ ਕੀਤਾ ਜਾਏ। ਸੋ ਬ੍ਰਾਹਮਣਵਾਦ ਤਾਂ ਉਸੇ ਪੀਰੀਅਡ ਦੇ ਵਿੱਚ ਹੀ ਆ ਜਾਂਦਾ ਹੈ। ਹੁਣ ਰਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਦੀ ਸਹੁੰ ਚੁੱਕਣ ਤੋਂ ਪਹਿਲਾਂ ਬਨਾਰਸ ਜਾਂਦਾ ਹੈ, 200 ਬ੍ਰਾਹਮਣਾਂ ਦੇ ਉਹ ਪੈਰ ਧੋਂਦਾ ਤੇ ਜਿਹੜਾ ਉਹਨਾਂ ਦੇ ਗੰਦੇ ਪੈਰਾਂ ਦਾ ਜਿਹੜਾ ਮਨ ਤਾਂ ਗੰਦੇ ਨੇ, ਪੈਰ ਵੀ ਗੰਦੇ ਹੀ ਹੁੰਦੇ ਨੇ, ਉਹਨਾਂ ਦਾ ਜਿਹੜਾ ਉਹ ਪਾਣੀ ਹੈ ਉਹਨੂੰ ਉਹ ਅੰਮ੍ਰਿਤ ਸਮਝ ਕੇ ਪੀਂਦਾ, ਫਿਰ ਆ ਕੇ ਉਹ ਦਿੱਲੀ ਸਹੁੰ ਚੁੱਕਦਾ। ਹੁਣ ਇਹ ਸਾਰੇ ਤੋਂ ਜੋ ਮਰਜ਼ੀ ਡਰਾਮੇਬਾਜ਼ੀ ਹੋਏ ਇੱਧਰ ਉੱਧਰ ਹੈ ਉੱਥੇ ਕੀ। ਸੋ ਇਸ ਨੂੰ ਕਿਉਂਕਿ ਸਿੱਖ ਵਿਚਾਰਧਾਰਾ ਨੇ, ਗੁਰੂ ਨਾਨਕ ਸਾਹਿਬ ਨੇ ਬਹੁਤ ਜਿਹੜਾ ਉਹ ਡੂੰਘਾਈ 'ਚ ਜਾ ਕੇ ਸਮਝਿਆ ਵੀ, ਔਰ ਉਹਨਾਂ ਦੀ ਬਾਣੀ ਦੇ ਵਿੱਚ ਜਦੋਂ ਅਸੀਂ ਦੇਖਦੇ ਕਿ ਉਹਨਾਂ ਨੇ ਡਿਫਾਈਨ ਕਰ ਦਿੱਤਾ ਕਿ ਭਾਈ ਇਹ ਸਾਰਾ ਸਿਸਟਮ ਕੀ ਹੈ, ਔਰ ਇਹ ਮੈਂਡੇਟਰੀ ਕੀਤਾ। ਆਸਾ ਦੀ ਵਾਰ ਪੜ੍ਹੋ ਜਿਹਦੇ 'ਚ ਸਿੱਖ ਰੋਜ਼ ਪੜ੍ਹਦੇ ਨੇ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਕਿ ਇਹਦੇ ਮੱਥੇ ਤੇ ਟਿੱਕਾ, ਇਸ ਦੇ ਤੇੜ ਇੱਕ ਖਾਸ
ਅੰਦਾਜ਼ 'ਚ ਬੰਨੀ ਹੋਈ ਇੱਕ ਅਖਾਈ ਧੋਤੀ ਹੈ, ਪਰ ਧਿਆਨ ਨਾਲ ਦੇਖੋ ਇਹਦੇ ਹੱਥ 'ਚ ਛੁਰੀ ਹੈ। ਇਹ ਜਗਤ ਦਾ ਕਸਾਈ ਹੈ, ਬੁੱਚਰ ਆਫ ਦਾ ਵਰਲਡ। ਹੁਣ ਉਦੋਂ 5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਉਹਨੂੰ ਸਮਾਜ ਦਾ ਕਾਤਲ ਨਹੀਂ ਕਿਹਾ, ਇਕੱਲੇ ਉਸ ਖਿੱਤੇ ਤੱਕ, ਸਬ ਕੰਟੀਨੈਂਟ ਤੱਕ ਮਹਿਦੂਦ ਨਹੀਂ ਰੱਖਿਆ, ਏਸ਼ੀਆ ਤੱਕ ਨਹੀਂ ਰੱਖਿਆ। ਜਗਤ ਕਸਾਈ ਜਦੋਂ ਤੁਸੀਂ ਬੁੱਚਰ ਆਫ ਦਾ ਵਰਲਡ ਕਹਿੰਦੇ ਹੋ, ਕਿਉਂਕਿ ਇਹ ਬੁਚਰਿੰਗ ਆਈਡੀਓਲੋਜੀ ਨਾਲ ਹੁੰਦੀ ਹੈ। ਔਰ ਅੱਜ ਜੇ ਦੁਨੀਆ ਦਾ ਹਰ 5ਵਾਂ ਬੰਦਾ ਉਸ ਹਿੱਸੇ 'ਚ ਰਹਿੰਦਾ, 1 ਬਿਲੀਅਨ 400 ਮਿਲੀਅਨ ਤੋਂ ਜ਼ਿਆਦਾ ਲੋਕ, ਤੇ ਉਹ ਉਹਨਾਂ ਦੇ ਹੱਥ ਆਇਆ ਹੋਇਆ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਜਗਤ ਕਸਾਈ ਕਿਹਾ ਸੀ, ਉਹ ਤਾਂ ਬੁਚਰਿੰਗ ਹੀ ਕਰਨਗੇ। ਹੁਣ ਉਸ ਸਾਰੇ ਬੁਚਰਿੰਗ ਦਾ ਦੌਰ ਜਿਹੜਾ ਕਿ ਚੱਲ ਤਾਂ 75 ਸਾਲ ਤੋਂ ਹੀ ਰਿਹਾ ਸੀ, 47 ਤੋਂ ਬਾਅਦ 2014 ਤੋਂ ਬਾਅਦ ਖੁੱਲ੍ਹ ਕੇ ਸਾਹਮਣੇ ਆ ਗਿਆ। ਅੱਗੇ ਲਬਾਦਾ ਸੀ ਸੈਕੂਲਰਿਜ਼ਮ ਦਾ, ਫਿਰ ਕੀ ਨੀਤੀਆਂ ਲਈਆਂ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ। ਲੇਕਿਨ ਜਿੱਥੇ ਇਸ ਵਿਚਾਰਧਾਰਾ ਨੂੰ ਸਮਝਣ ਵਾਲੇ ਬੈਠੇ ਨੇ ਜਿਸ ਧਰਤੀ ਤੇ, ਜਿਹੜੀ ਪੰਜਾਬ ਦੀ ਧਰਤੀ, ਬੇਸ਼ੱਕ 47 ਦੇ ਦੁਖਾਂਤ ਨੇ ਪੰਜਾਬ ਨੂੰ ਵੀ ਵੰਡਿਆ, ਇਹਨਾਂ ਦੀਆਂ ਕੁਟਲ ਨੀਤੀਆਂ ਨੇ 1966 ਦੇ ਵਿੱਚ ਅੱਗੋਂ ਹਰਿਆਣਾ ਤੇ ਹਿਮਾਚਲ ਬਣਾ ਕੇ ਵੰਡਿਆ। ਲੇਕਿਨ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਉਹ ਧਰਤੀ, ਉਸ ਦੇ ਉਹ ਅਣਖੀਲੇ ਗੱਭਰੂ, ਅਣਖੀਲੀਆਂ ਮੁਟਿਆਰਾਂ, ਉਹ ਸਿੰਘ, ਉਹ ਸਿੰਘਣੀਆਂ ਜਿਨ੍ਹਾਂ ਨੇ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਨੈਰੇਟਿਵ ਨੂੰ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਪਾਠ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਹੈ। ਉਹਨਾਂ ਨੇ ਰਾਜੇ ਸ਼ੀਂਹ ਮੁਕੱਦਮ ਕੁੱਤੇ, ਇਸ ਸਬਕ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਹਾਕਮਾਂ ਨੂੰ ਵੰਗਾਰਿਆ ਹੈ। ਹਕੂਮਤਾਂ ਦੀਆਂ ਸਫਾਂ ਵਲੇਟੀਆਂ ਇਹਨਾਂ 4 ਸਦੀਆਂ ਦੇ ਵਿੱਚ। ਔਰ ਅਸੀਂ ਜੇ ਬੀਤੇ ਵਰੇ ਨੂੰ ਹੀ ਦੇਖੀਏ, ਜਿਨ੍ਹਾਂ ਦਿਨਾਂ 'ਚ ਅਸੀਂ ਅੱਜ ਗੁਜ਼ਰ ਰਹੇ ਹਾਂ, ਇਹੀ ਹਜ਼ਾਰਾਂ ਸਿੱਖਾਂ ਦੇ ਬੱਚੇ ਬੱਚੀਆਂ, ਕਿਸਾਨ, ਸਾਡੇ ਵੀਰ ਭੈਣਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਉਸ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ। ਲੇਕਿਨ ਉਹਨਾਂ ਦਾ ਫੇਥ ਪੁਖਤਾ ਸੀ। ਜਦੋਂ ਇਹ ਪੁੱਛਿਆ ਜਾਂਦਾ ਸੀ ਕਿ ਜੀ ਤੁਹਾਨੂੰ ਇੱਥੇ, ਤੁਸੀਂ ਮਾਵਾਂ ਕਹਿੰਦੀਆਂ ਸੀ ਸਾਡੀਆਂ ਨਜ਼ਰਾਂ ਸਾਹਮਣੇ ਉਹ ਠੰਡਾ ਬੁਰਜ ਹੈ, ਸਾਡੀ ਮਾਤਾ ਗੁਜਰੀ ਬੈਠੇ ਨੇ, ਸਾਡੇ ਸਾਹਿਬਜ਼ਾਦੇ ਬੈਠੇ ਨੇ, ਸਾਨੂੰ ਠੰਡ ਕਿਵੇਂ ਲੱਗੇਗੀ। ਹੁਣ ਇਸ ਸਾਰੇ ਚੋਂ ਅਲਟੀਮੇਟਲੀ ਇਹ ਜ਼ਾਲਮ ਮੋਦੀ ਦੀ ਹਕੂਮਤ, ਜਿਹਦੀ 7 ਸਾਲ ਜਿਹਦੀ ਧੌਣ ਕਿਤੇ ਨਹੀਂ ਸੀ ਨਿਵੀ, ਔਰ ਉਹਨੇ ਇੱਕ ਜਿਵੇਂ ਉਹ ਇੱਕ ਦਿਓ ਫਿਰ ਜਾਂਦਾ ਹੈ, ਹਰ ਇੱਕ ਨੂੰ ਜਿਹੜਾ ਉਹ ਆਦਮ ਬੋ ਕਰਦਾ, ਉਹਨੂੰ ਉਹਦਾ ਰਸਤਾ, ਉਹਨੂੰ ਰੋਕਿਆ ਹੀ ਨਹੀਂ, ਉਹਨੂੰ ਥੁੱਕਿਆ ਚੱਟਣ ਤੇ ਮਜਬੂਰ ਕੀਤਾ। ਔਰ ਅਸੀਂ ਉਦੋਂ ਤੋਂ ਲਗਾਤਾਰਤਾ ਨਾਲ ਕਹਿ ਰਹੇ ਹਾਂ, ਉਹਨੂੰ ਦਿੱਲੀ ਫਤਿਹ ਦਾ ਨਾਮ ਵੀ ਦਿੱਤਾ ਗਿਆ, ਜ਼ਾਹਰ ਹੈ ਸੀਮਤ ਫਤਿਹ, ਇੱਕ ਬੈਟਲ ਜਿੱਤੀ। ਪਰ ਅਸੀਂ ਇਹ ਲਗਾਤਾਰਤਾ ਨਾਲ ਕਿਹਾ ਕਿ ਭਾਈ ਅੰਡਰ ਐਸਟੀਮੇਟ ਨਾ ਕਰੋ ਇਹਨੂੰ। ਇਹ ਬ੍ਰਾਹਮਣ ਹੈ, ਇਹ ਜਿਹੜਾ ਹੰਬਲ ਵੀ ਆਪਣੇ ਆਪ ਨੂੰ ਕਰ ਸਕਦਾ ਹੈ, ਇਹ ਸਾਮ ਦਾਮ ਦੰਡ ਭੇਦ ਯਕੀਨ ਰੱਖਦਾ ਹੈ, ਪੈਰ ਵੀ ਫੜ ਸਕਦਾ ਹੈ, ਗਧੇ ਨੂੰ ਵੀ ਪਿਓ ਕਹਿ ਸਕਦਾ ਹੈ। ਫਿਰ ਇੱਕ ਜਿਹੜਾ ਹੈ ਉਹ ਕਿਸੇ ਨਾ ਕਿਸੇ ਆਨੇ ਬਹਾਨੇ ਐਸਾ ਵਾਰ ਕਰਦਾ ਕਿ ਜਿਹੜਾ ਫਿਰ ਜਿਹਨੇ ਪਹਿਲਾਂ ਜਿੱਤ ਲਈ ਹੁੰਦੀ ਉਹਨੂੰ ਸਮਝ ਨਹੀਂ ਆਉਂਦੀ ਕਿ ਬਈ ਅੱਛਾ, ਕਿਉਂਕਿ ਐਵੇਂ ਨਹੀਂ ਜਿਨ੍ਹਾਂ ਨੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਜਿਹੜੀ ਫੋਕ ਵਿਜ਼ਡਮ ਹੁੰਦੀ ਹੈ ਇਹ ਓਵਰਨਾਈਟ ਨਹੀਂ ਬਣਦੀ, ਇਹ ਸਦੀਆਂ ਦੀ ਵਿਜ਼ਡਮ ਹੁੰਦੀ ਹੈ। ਇਹਨੂੰ ਕੋਈ ਪੁੱਛੇ ਕਿ ਜੀ ਇਹ ਫਰੇਜ਼ ਕਿਹਨੇ ਲਿਖਿਆ ਹੈ, ਲਿਖਣ ਵਾਲਾ ਕੋਈ ਮੁਸਲਮਾਨ ਸੀ, ਹਿੰਦੂ ਸੀ, ਸਿੱਖ ਸੀ, ਕਿਸੇ ਨੂੰ ਨਹੀਂ ਪਤਾ। ਪਰ ਇਹ ਤੁਸੀਂ ਹਰ ਇੱਕ ਦੇ ਮੂੰਹੋਂ ਸੁਣੋਗੇ, ਉਹ ਕਹਿਣਗੇ ਜੀ ਇਹਦਾ ਹਾਲ ਤਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਰਾਮ ਰਾਮ ਜਪਣ ਵਾਲੇ ਤੇ ਜਪਾਨ ਵਾਲੇ ਕੌਣ ਨੇ? ਇਹੀ ਹੈ। ਤੇ ਛੁਰੀ ਇਸ ਲਈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹੱਥ ਛੁਰੀ ਜਗਤ ਕਸਾਈ, ਕਿ ਵੀ ਇਹ ਤਾਂ ਜਗਤ ਦਾ, ਵੀ ਇਹਦੀ ਬਗਲ 'ਚ ਹੈ। ਉਹਨੂੰ ਇਹਦੇ ਲਈ ਆਸਤੀਨ ਕੇ ਸਾਂਪ ਜਦੋਂ ਕਿਹਾ ਜਾਂਦਾ ਕਿ ਭਾਈ ਕੋਈ ਸੱਪ ਤਾਂ ਜਿਹੜੇ ਖੜਪੇ ਨੇ ਇਹ ਤਾਂ ਤੁਹਾਡੀ ਬਗਲ 'ਚ ਕੱਛ ਦੇ ਵਿੱਚ ਲੁਕੇ ਹੋਏ ਨੇ, ਤੁਹਾਡੀ ਆਸਤੀਨ 'ਚ ਨੇ, ਅੰਦਰ ਨੇ, ਡੰਗ ਮਾਰਦੇ ਨੇ। ਹੁਣ ਦੋਨੋਂ ਘਟਨਾਵਾਂ, ਜਿਹੜੀ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਦੀ ਘਟਨਾ ਹੁੰਦੀ ਹੈ, ਨਾਲ ਦੀ ਨਾਲ ਕਪੂਰਥਲਾ ਜ਼ਿਲ੍ਹੇ ਦੀ ਘਟਨਾ ਹੁੰਦੀ ਹੈ, ਅਸੀਂ ਕਿਹਾ ਕਿ ਭਾਈ ਉਹਨਾਂ ਨੇ ਪਹਿਲਾ ਸ਼ਾਟ ਫਾਇਰ ਕਰ ਦਿੱਤਾ। ਔਰ ਤੁਸੀਂ ਵੀਕਐਂਡ 'ਤੇ ਘਟਨਾਵਾਂ ਦੋਨੋਂ ਵਾਪਰਦੀਆਂ ਕੁਛ ਘੰਟਿਆਂ ਦੀ ਵਿੱਥ 'ਤੇ, ਔਰ ਸਾਰਾ ਨੈਰੇਟਿਵ ਜਿਹੜਾ ਸੀ, ਜਿਹੜਾ ਕਿਸਾਨਾਂ ਦੀ ਜਿੱਤ, ਕੀ ਹੁਣ ਹੋਏਗਾ, ਇਹਦੇ ਯੂਪੀ 'ਚ ਕੀ ਇੰਪੈਕਟ ਹੋਣਗੇ, ਪੰਜਾਬ 'ਚ ਕੀ ਹੋਣਗੇ, ਕਿਸਾਨ ਲੀਡਰ ਚੋਣਾਂ 'ਚ ਆਉਣਗੇ ਨਹੀਂ ਆਉਣਗੇ, ਆਉਣ ਵਾਲੇ ਪੀਰੀਅਡ 'ਚ ਕਿਸਾਨ ਤਾਕਤ ਕੀ, ਤੁਸੀਂ ਦੇਖੋ ਕਿ ਇਹਨਾਂ ਦੋਨਾਂ ਘਟਨਾਵਾਂ ਤੋਂ ਇੱਕਦਮ ਬਾਅਦ ਸਾਰਾ ਨੈਰੇਟਿਵ ਬਦਲ ਗਿਆ। ਔਰ ਮੀਡੀਆ ਬੈਠ ਗਿਆ ਇਸ ਦੇ ਉੱਤੇ ਸਿੱਖਾਂ ਨੂੰ ਅਗੇਨ ਜ਼ਾਲਮ ਸਾਬਤ ਕਰਨ ਦੇ ਲਈ ਲਿੰਚਿੰਗ ਦੇ ਨਾਲ ਜੋੜ। ਇਹ ਖਬਰ ਨਹੀਂ ਬਣੀ ਸੁਰਖੀਆਂ 'ਚ ਕਿ ਭਾਈ ਸੈਕਰੀਲੇਜ ਐਟ ਦਰਬਾਰ ਸਾਹਿਬ, ਖਬਰ ਬਣੀ ਲਿੰਚਿੰਗ ਐਟ ਦਰਬਾਰ ਸਾਹਿਬ ਔਰ ਲਿੰਚਿੰਗ ਐਟ ਗੋਲਡਨ ਟੈਂਪਲ।
ਔਰ ਜਿੱਦਣ ਅਸੀਂ ਇਹਨਾਂ ਦੋਨਾਂ ਖਬਰਾਂ ਦਾ ਵੀ ਜ਼ਿਕਰ ਕਰ ਰਹੇ ਸੀ ਉਦੋਂ ਵੀ ਅਸੀਂ ਕਿਹਾ ਕਿ ਵੀ ਅਜੇ ਇਹ ਉਹਨਾਂ ਨੇ ਜਦੋਂ ਵੀ ਇਹ ਕੁਝ ਕਰਦੇ ਨੇ ਤੇ ਇਹ ਇਟ ਨੈਵਰ ਸਿੰਗੂਲਰ ਨਹੀਂ ਹੁੰਦੀ ਘਟਨਾ, ਇਟਸ ਆਲਵੇਜ਼ ਇਨ ਥਰੀਜ਼। ਈਵਨ ਅਮਰੀਕਾ ਜਦੋਂ ਮਿਸ ਫਾਰਚੂਨਸ ਬਾਰੇ ਵੀ ਕਹਿੰਦੇ ਨੇ ਕਿ ਦੇ ਨੈਵਰ ਕਮ ਅਲੋਨ, ਦੇ ਕਮ ਇਨ ਥਰੀਜ਼, ਕਿ ਜਦੋਂ ਵੀ ਕੋਈ ਦੁਖਦਾਈ ਇਸੇ ਤਰ੍ਹਾਂ ਜਿਨ੍ਹਾਂ ਨੇ ਕੋਈ ਇਫੈਕਟ ਲੈਣਾ ਹੁੰਦਾ ਹੈ ਔਰ ਏਜੰਸੀਆਂ ਦੀ ਖੇਡ ਹੈ ਸਾਰੀ, ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਹੈ ਕਿ ਵੀ ਹੋਰ ਵਸਟ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਉੱਠਦਿਆਂ ਹੀ ਜਿਹੜੀ ਮੇਨ ਖਬਰ ਸਾਹਮਣੇ ਸੀ ਕਿ ਲੁਧਿਆਣੇ ਦੀਆਂ ਕਚਹਿਰੀਆਂ 'ਚ ਉਹ ਇੱਕ ਬਾਥਰੂਮ ਦੇ ਵਿੱਚ, ਉਹ ਵੀ ਲੇਡੀਜ਼ ਬਾਥਰੂਮ, ਇੱਕ ਧਮਾਕਾ ਹੁੰਦਾ ਹੈ, ਇੱਕ ਬੰਦਾ ਮਾਰਿਆ ਗਿਆ, 5 ਜ਼ਖਮੀ ਨੇ। ਔਰ ਨਾਲ ਦੀ ਨਾਲ ਉਹ ਸਾਰੇ ਨੈਸ਼ਨਲ ਟੀਵੀ ਸੋ ਕਾਲਡ ਮੇਨ ਸਟ੍ਰੀਮ ਉਹ ਬੈਠੇ, ਉਹਨਾਂ ਨੇ ਕੀ ਕਿਹਾ, ਚੰਨੀ ਨੇ ਕੀ ਕਿਹਾ, ਨਵਜੋਤ ਨੇ ਕੀ ਕਿਹਾ, ਅਮਰਿੰਦਰ ਨੇ ਕੀ ਕਿਹਾ, ਬਾਦਲਾਂ ਨੇ। ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ ਤੇ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਇਹ ਏਜੰਸੀਆਂ ਦੀ ਖੇਡ ਕਿਸ ਢੰਗ ਦੇ ਨਾਲ ਖੇਡੀ ਜਾ ਰਹੀ ਹੈ ਔਰ ਕਿਵੇਂ ਇੱਕ ਨੈਰੇਟਿਵ ਤੋਂ ਨਿਕਲ ਕੇ, ਕਿਉਂਕਿ ਉਹਦੇ ਲਈ ਵੀ ਉਹਨਾਂ ਨੇ ਜਦੋਂ ਈਵਨ ਸੁਨੀਲ ਜਾਖੜ ਵਰਗਾ ਬੰਦਾ ਦਰਬਾਰ ਸਾਹਿਬ ਦੀ ਘਟਨਾ ਤੋਂ ਬਾਅਦ, ਜਿੱਥੇ ਕਿ ਜ਼ਾਹਰ ਹੈ ਕੈਮਰਿਆਂ ਦੇ ਸਾਹਮਣੇ ਔਰ ਉਹ ਸਾਰਾ, ਉਹ ਇਹ ਕਹਿੰਦਾ ਹੈ ਕਿ ਭਾਈ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਗੁਆਂਢੀ ਦੇਸ਼ ਦਾ ਕੰਮ ਵੀ ਹੋ ਸਕਦਾ ਹੈ। ਸੋ ਜ਼ਾਹਰ ਸੀ ਕਿ ਵੀ ਇਹ ਜਿਹੜੇ ਨੇ ਇਸ ਕਿਸਮ ਦੇ ਲੋਕ ਔਰ ਇਹ ਸਾਰਿਆਂ ਦੇ ਨਾਲ ਹੀ ਏਜੰਸੀਆਂ ਨੇ ਆਪੋ ਆਪਣੇ ਲੈਵਲ ਦੇ ਉੱਤੇ ਇੱਕ ਜਾਂ ਅੰਡਰਸਟੈਂਡਿੰਗ ਕੀਤੀ ਹੋਈ ਹੈ ਜਾਂ ਪਲਾਂਟ ਕੀਤੇ ਹੋਏ ਨੇ, ਤੀਸਰਾ ਤਾਂ ਕੋਈ ਰੋਲ ਹੀ ਨਹੀਂ ਰਹਿੰਦਾ, ਜਾਂ ਕਾਬੂ ਕੀਤੇ ਹੋਏ ਨੇ ਉਹਨਾਂ ਦੀਆਂ ਕਰਪਸ਼ਨ ਔਰ ਚੋਰ ਬਾਜ਼ਾਰੀ ਕਰਕੇ ਫਾਈਲਾਂ ਦਿਖਾ ਕੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਨੇ ਆਪਣਾ ਹੌਸਟੇਜ ਬਣਾਇਆ ਹੋਇਆ। ਪਰ ਐਂਡ ਰਿਜ਼ਲਟ ਇੱਕੋ ਹੀ ਹੋਏਗਾ ਕਿ ਇਹ ਪੰਜਾਬ ਦੇ ਖਿਲਾਫ ਭੁਗਤਣਗੇ, ਇਹ ਸਿੱਖਾਂ ਦੇ ਖਿਲਾਫ ਭੁਗਤਣਗੇ। ਹੁਣ ਇਸ ਸਾਰੇ ਦੇ ਚੱਲਦੇ ਆ, ਜੇ ਤੁਸੀਂ ਇਹਨਾਂ ਪਿਛਲੇ 12 ਘੰਟਿਆਂ ਦੇ ਵਿੱਚ ਅੱਡ ਦੇ ਦੇਖੋ, ਹਾਲਾਂ CM ਚੰਨੀ ਨੇ ਰਿਲੇਟਿਵਲੀ ਇਹਨੂੰ ਜਦੋਂ ਉਹਨਾਂ ਅਨਸਰਾਂ ਦਾ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ, ਜਾਂ ਨਵਜੋਤ ਸਿੱਧੂ ਥੋੜ੍ਹਾ ਜਿਹਾ ਮੋਹਰ ਜਿਹੜਾ ਉਹ ਮੁਖਰ ਹੋਇਆ ਕਿ ਭਾਈ ਇਹ ਇਲੈਕਸ਼ਨਾਂ ਔਰ ਦੂਸਰਿਆਂ ਦੇ ਵਿੱਚ ਖੇਡ ਰਹੇ ਨੇ, ਸੋ ਉਹਨੇ ਤਾਂ ਇਸ਼ਾਰਾ ਉਧਰ ਹੀ ਕੀਤਾ ਅੰਦਰੂਨੀ ਵੱਲ। ਬਟ ਨਾਲ ਦੀ ਨਾਲ ਜੇ ਤੁਸੀਂ ਜਿਹੜੇ ਹੁਣ ਇਹਨਾਂ ਨੇ ਨਵੇਂ ਜਿਹੜੇ ਨੇ ਉਹ ਆਪਣੇ ਜਾਲ ਦੇ ਵਿੱਚ ਲਿਆਂਦੇ ਨੇ, ਹਾਲਾਂ ਹੈ ਤਾਂ ਪੁਰਾਣੇ ਹੀ ਮੋਲ ਸੀ ਜਿਨ੍ਹਾਂ ਨੂੰ ਖੁੱਲ੍ਹ ਕੇ ਮਨਜਿੰਦਰ ਸਿਰਸਾ ਉਹ ਬੈਠ ਕੇ ਟੀਵੀ ਦੇ ਉੱਤੇ ਔਰ ਕੈਪਟਨ ਅਮਰਿੰਦਰ ਉਹ ਲੱਗੇ ਹੋਏ ਨੇ ਕਿ ਆਹ ਦੇਖੋ ਜੀ ਨਵਜੋਤ ਸਿੱਧੂ ਦੀ ਜੱਫੀ ਇਮਰਾਨ ਖਾਨ ਨੂੰ ਔਰ ਇਹ ਏਜੰਸੀਆਂ ਦਾ ਕੰਮ ਉਹਨੂੰ ਵੀ ਪਾਕਿਸਤਾਨ ਦੇ ਖਾਤੇ 'ਚ ਕਰਾਤੀ ਜੀ ਦਹਿਸ਼ਤਗਰਦੀ। ਅਮਰਿੰਦਰ ਕਹਿੰਦਾ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਹੜਾ ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਇਹ ਤਾਂ ਉਹਨਾਂ ਦਾ ਕੰਮ ਹੈ। ਔਰ ਦੂਸਰਾ ਮੀਡੀਆ ਲੱਗਿਆ ਹੋਇਆ ਦੇਖੋ ਜੀ ਇਹ ਖਾਲਿਸਤਾਨੀ ਟੈਰਰਿਜ਼ਮ, ਔਰ ਕਿਉਂਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਸੌਫਟ ਹੈ ਔਰ ਇਹਨਾਂ ਨੇ ਕਿਸੇ ਨੇ ਵੀ ਜਦੋਂ ਲਿੰਚਿੰਗ ਹੋਈ ਇਹਨਾਂ ਨੇ ਦੂਸਰੇ ਨੂੰ ਕੰਡੈਮ ਕੀਤਾ, ਦਰਬਾਰ ਸਾਹਿਬ ਦੀ ਘਟਨਾ ਨੂੰ, ਲਿੰਚਿੰਗ ਨੂੰ ਨਹੀਂ ਕੀਤਾ। ਇਹਦੇ ਨਾਲ ਦਹਿਸ਼ਤਗਰਦਾਂ ਦੇ ਹੌਸਲੇ ਵੱਧ ਗਏ ਔਰ ਇਹ ਆਏ। ਹੁਣ ਇਸ ਸਾਰੇ ਨੂੰ ਜਦੋਂ ਤੁਸੀਂ ਨਾਲ ਦੀ ਨਾਲ ਤੁਸੀਂ ਖਬਰ ਦੇਖਦੇ ਹੋ ਕਿ ਵੀ ਅਜੇ ਦਰਬਾਰ ਸਾਹਿਬ ਦੀ ਘਟਨਾ ਵਾਪਰ ਕੇ ਹਟੀ ਹੈ ਤੇ ਨਾਲ ਦੀ ਨਾਲ ਚੱਲ ਰਿਹਾ ਕਿ ਜੀ ਫਲਾਣਾ ਰਾਣਾ ਵਜ਼ੀਰ ਜਿਹੜਾ ਉਹ ਚਲਾ ਗਿਆ ਕਾਂਗਰਸ 'ਚ, ਫਿਰ ਇਹ ਆ ਗਿਆ। ਹੁਣ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪਟਨਾ ਸਾਹਿਬ ਕਮੇਟੀ ਦਾ ਅਵਤਾਰ ਸਿੰਘ ਹਿੱਤ ਉਹ ਪਹੁੰਚ ਗਿਆ ਕਿ ਜੀ ਇੰਨੀ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਸੀਂ ਮਨਾ ਰਹੇ ਹਾਂ 7, 8, 9 ਜਨਵਰੀ, ਔਰ ਉੱਥੇ ਤੁਸੀਂ ਜਿਹੜਾ ਉਹ ਦੀਦਾਰ ਦਿਓ ਆ ਕੇ। ਹੁਣ ਜੀ ਮੈਂ ਜ਼ਰੂਰ, ਹੁਣ ਪ੍ਰਧਾਨ ਹੋਏ ਪਟਨਾ ਕਮੇਟੀ ਦਾ, ਰਾਈਟ ਹੈਂਡ ਬਾਦਲਾਂ ਦਾ ਹੋਏ, ਉਹ ਬਾਦਲਾਂ ਨੂੰ ਸੱਦਾ ਨਹੀਂ ਦੇ ਰਿਹਾ, ਅਮਿਤ ਸ਼ਾਹ ਨੂੰ ਸੱਦ। ਸੋ ਮਤਲਬ ਇਹ ਹੈ ਵੀ ਆਲਰੇਡੀ ਇਸ ਖੇਡ ਨੂੰ ਜਿਹੜੀ ਉਹਨਾਂ ਨੇ ਆਲਰੇਡੀ ਤਿਆਰ ਕੀਤੀ ਹੋਈ ਹੈ। ਇੱਕ ਪਾਸੇ ਇਸ ਕਿਸਮ ਦੀਆਂ ਘਟਨਾਵਾਂ ਨਾਲ ਦੁਨੀਆ ਨੂੰ ਉਸ ਖੌਫਜ਼ਦਾ ਕਰਨਾ ਹੈ, ਉਹਨਾਂ ਨੂੰ ਇਨਸਿਕਿਉਰ ਕਰਨਾ ਹੈ, ਪਰ ਦੂਸਰੇ ਪਾਸੇ ਆਪਣੀ ਖੇਡ ਹੁਣ ਆ ਰਿਹਾ ਜੀ ਕਿ ਮੋਦੀ ਬਹੁਤ ਜਲਦੀ ਜਨਵਰੀ ਦੇ ਸ਼ੁਰੂ 'ਚ ਬਹੁਤ ਵੱਡੀ ਰੈਲੀ ਕਰਨ ਪੰਜਾਬ 'ਚ ਆ ਰਿਹਾ ਔਰ ਉਹ ਪੈਕੇਜ ਦਾ ਐਲਾਨ ਕਰੇਗਾ, ਕੋਈ ਕਰਜ਼ਾ ਮਾਫੀ ਕਰ ਦੇਗਾ, ਕੋਈ ਬੰਦੀਆਂ ਦੇ ਜਿਹੜੇ ਨੇ ਸਿਆਸੀ ਕੈਦੀ ਉਹਨਾਂ ਦੀ ਰਿਹਾਈ ਹੋ ਸਕਦੀ ਹੈ, ਕੋਈ ਹੋਰ ਸੱਪ ਕੱਢ ਸਕਦਾ ਹੈ। ਔਰ ਇਸ ਸਾਰੇ 'ਚ ਨਾਲ ਦੀ ਨਾਲ ਉਹਨਾਂ ਨੇ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਆਪਣੀ ਖੇਡ ਖੇਡਦੇ ਨੇ। ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਇੱਕ ਜੱਜ ਉੱਥੇ, ਕਿਉਂਕਿ ਨਾਲ ਦੀ ਨਾਲ ਓਮੀਕਰੋਨ ਦੀ ਥ੍ਰੈਟ ਤਾਂ ਚੱਲ ਹੀ ਰਹੀ ਸੀ, ਪਰ ਬਨਾਰਸ 'ਚ ਖਚਾ ਖਚ ਭਰੀਆਂ ਹੋਈਆਂ ਨੇ ਸਭਾਵਾਂ, ਦੂਜੇ ਕੋਈ ਜਿਹੜਾ ਉਹ ਪ੍ਰੀਵੈਂਟਿਵ ਕੇਅਰ ਨਹੀਂ ਹੈ। ਲੇਕਿਨ ਇਲਾਹਾਬਾਦ ਹਾਈ ਕੋਰਟ ਨੇ ਜਿਹੜਾ ਇੱਕ ਪੈਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਕਿ ਪੁੱਟ ਆਫ UP ਪੋਲਸ, ਇਲਾਹਾਬਾਦ ਹਾਈ ਕੋਰਟ ਅਰਜਿਸ ਪ੍ਰਾਈਮ ਮਿਨਿਸਟਰ ਇਲੈਕਸ਼ਨ ਕਮਿਸ਼ਨ।
ਹੁਣ ਉਹਨਾਂ ਦਾ ਇੱਕ ਯਾਦਵ ਨਾਂ ਦਾ ਜੱਜ ਜਿਹੜਾ ਜਸਟਿਸ ਸ਼ੇਖਰ ਕੁਮਾਰ ਯਾਦਵ, while hearing a bail petition on December 23rd, appealed to Election Commissioner of India to bring an immediate end to the large rallies and public meetings being organized by political parties for the election. Justice Yadav appealed to ECI to direct parties not to campaign through rallies. ਇੱਕ ਤਾਂ ਉਹਨੇ ਇਹ ਕਿਹਾ, ਫਿਰ ਉਹਨੇ ਕਿਹਾ ਕਿ ਵੀ ਇਹ ਜੇ ਰੈਲੀਜ਼ ਔਰ ਦੂਜੀਆਂ ਹੁੰਦੀਆਂ ਨੇ ਫਲਾਣੇ ਦੀ ਉਲੰਘਣਾ ਹੈ, ਪਰ ਨਾਲ ਦੀ ਨਾਲ ਉਹਨੇ ਜਿਹੜੀ ਹਾਈ ਕੋਰਟ ਜੱਜ ਨੇ ਪ੍ਰਾਈਮ ਮਿਨਿਸਟਰ ਮੋਦੀ ਦੀ ਬੜੀ ਤਾਰੀਫ ਕੀਤੀ ਕਿ ਜੀ ਕਿਵੇਂ ਵੈਕਸੀਨੇਸ਼ਨ ਕੈਂਪੇਨ ਉਹਨੇ ਕੀਤਾ, ਪਰ ਨਾਲ ਉਹਨੇ ਕਿਹਾ ਜੀ ਇਹ ਜਿਹੜੀ ਫਰਾਈਟਨਿੰਗ ਸਿਚੁਏਸ਼ਨ ਬਣ ਰਹੀ ਹੈ ਉਹਦੇ ਚੋਂ ਤੁਸੀਂ ਇਹ ਕਰੋ ਕਿ ਜੇ ਤੁਹਾਨੂੰ ਜਾਨ ਹੈ ਤਾਂ ਜਹਾਨ ਹੈ, ਤੇ ਜੇ ਤੁਸੀਂ ਇਲੈਕਸ਼ਨਾਂ ਪੋਸਟਪੋਨ ਕਰ ਦਿਓ ਯੂਪੀ ਦੀਆਂ ਤੇ ਇਸ ਤੋਂ ਵਧੀਆ ਕੀ ਹੋਏਗਾ। ਹੁਣ ਕਿਉਂਕਿ ਉਹ ਹਾਈ ਕੋਰਟ ਯੂਪੀ ਦਾ ਹੈ, ਉਹਨੇ ਯੂਪੀ ਦੀ ਗੱਲ ਹੀ ਕਰਨੀ ਹੈ, ਪਰ ਇਹ ਵੀ ਉਹਨਾਂ ਨੇ ਬੈਕ ਦੇ ਉੱਤੇ ਰੱਖ ਲਿਆ ਕਿ ਜੋ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦੇ ਜਿਹੜੇ ਇਹ ਡਿਵਾਈਸਿਵ ਟੈਕਟਿਕ ਨੇ ਯੂਪੀ ਦੇ ਵਿੱਚ ਜਾਂ ਪੰਜਾਬ 'ਚ ਸਕੇਅਰ ਕਰਨ ਦੀ ਲਾਈਨ ਹੈ, ਇਹਦੇ ਬਾਵਜੂਦ ਇਹਨਾਂ ਦੀਆਂ ਏਜੰਸੀਆਂ ਨੇ ਦੱਸਿਆ ਕਿ ਵੀ ਇਹਨਾਂ ਦਾ ਜੋ ਹੈ ਉਹ ਸਾਹਮਣੇ ਉਹ ਇਹਨਾਂ ਦਾ ਨਿਸ਼ਾਨਾ ਪੂਰਾ ਨਹੀਂ ਹੋਣਾ, ਤੇ ਫਿਰ ਇਹ ਇਸ ਗੱਲ ਦੀਆਂ ਵੀ ਪੋਸੀਬਿਲਿਟੀਜ਼ ਨੇ ਕਿ ਇਹ ਯੂਪੀ ਔਰ ਪੰਜਾਬ ਦੀਆਂ ਇਲੈਕਸ਼ਨਸ ਹੀ ਜਿਹੜੀਆਂ ਨੇ ਉਹ ਕੈਂਸਲ ਕਰ ਦੇਣ। ਪਰ ਯੂਪੀ ਨੂੰ ਇਹ ਡਿਫਰੈਂਟ ਪਲੇਟਫਾਰਮ ਤੇ ਟੈਕਲ ਕਰਨਗੇ ਜਾਂ ਕਰ ਰਹੇ ਨੇ। ਪੰਜਾਬ ਬਾਰੇ ਮੈਨੂੰ ਇਹ ਲੱਗਦਾ ਹੈ ਕਿ ਇੱਕ ਅੱਧੀ ਘਟਨਾ ਹੋਰ ਜਿਹੜੀ ਅਨਥਿੰਕੇਬਲ ਹੋਏਗੀ, ਕਿਉਂਕਿ ਰਿਲੀਜਨ ਤੋਂ ਇੱਕਦਮ ਬਾਅਦ ਰਿਲੀਜੀਅਸ ਘਟਨਾ ਤੋਂ ਬਾਅਦ ਉਹ ਹੁਣ ਬੰਬ ਬਲਾਸਟ ਤੇ ਚਲੇ ਗਏ। ਇੱਕ ਅੱਧੀ ਘਟਨਾ ਹੋਰ ਕਰਵਾ ਕੇ, ਕਿਉਂਕਿ ਗਵਰਨਰ ਕੋਲ ਰਾਈਟ ਹੁੰਦਾ ਹੈ ਕਿ ਜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਵਰਸਟ ਹੈ ਔਰ ਸਰਕਾਰ ਫੇਲ ਹੋਈ ਹੈ ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ 'ਚ, ਅਸੀਂ ਰਾਸ਼ਟਰਪਤੀ ਰਾਜ ਨੂੰ ਕਹਿੰਦੇ ਨੇ, ਪ੍ਰੈਜ਼ੀਡੈਂਟ ਰੂਲ ਲਾ ਕੇ ਫਿਰ ਆਲਰੇਡੀ ਜਿਹੜੀ ਖਰੀਦੋ ਫਰੋਖਤ ਹੁਣ ਹੋ ਰਹੀ ਹੈ। ਅਜੇ ਤਾਂ ਥੋੜ੍ਹੇ ਬਹੁਤ ਜਦੋਂ ਕੋਈ ਹਕੂਮਤ, ਕਿਉਂਕਿ ਕਾਂਗਰਸ ਦੀ ਹੈ, ਕੁਝ ਲੋਕ ਨਾਲ ਜੁੜੇ ਹੋਏ ਨੇ, ਉਹਨਾਂ ਨੇ ਆਪਣੇ ਫਾਇਦੇ ਕੱਢਣੇ ਨੇ, ਅਜੇ ਤਾਂ ਇਲੈਕਸ਼ਨ ਕੋਡ ਵੀ ਲਾਗੂ ਨਹੀਂ ਹੋਇਆ, ਸੋ ਇਲੈਕਸ਼ਨ ਕੋਡ ਹੀ ਨਾ ਲਾਗੂ ਕਰਨ ਔਰ ਇਹ ਕਹਿਣ ਜੀ ਕਿ ਓਮਿਕਰੋਨ ਦੇ ਚੱਲਦੇ ਆ, ਇਹਦੀ ਵੀ ਪੋਸੀਬਿਲਿਟੀ ਹੈ। ਪਰ ਉਹਨਾਂ ਨੇ ਪੰਜਾਬ ਨੂੰ ਖਵਾਰ ਕਰਨਾ ਹੈ ਔਰ ਇਸ ਮਾਮਲੇ ਦੇ ਵਿੱਚ ਇੱਕ ਗੱਲ ਬੜੀ ਜ਼ਾਹਰ ਹੈ ਕਿ ਇਹ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ, ਖਾਸ ਤੌਰ ਤੇ ਬਾਦਲ ਅਕਾਲੀ ਦਲ, ਆਮ ਆਦਮੀ ਪਾਰਟੀ ਔਰ ਬੀਜੇਪੀ ਔਰ ਕੈਪਟਨ ਅਮਰਿੰਦਰ, ਇਹ ਇੱਕੋ ਹੀ ਲਾਈਨ ਦੇ ਉੱਤੇ, ਜੇ ਤੁਸੀਂ ਇਹਨਾਂ ਦਾ ਰਿਐਕਸ਼ਨ ਦੇਖੋ ਲੁਧਿਆਣੇ ਦੀ ਘਟਨਾ ਦਾ ਨੂੰ ਲੈ ਕੇ ਵੀ, ਦਰਬਾਰ ਸਾਹਿਬ ਤੋਂ ਬਾਅਦ ਵੀ, ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਬੀਜੇਪੀ ਉਹ ਮਾਹੌਲ ਵੀ ਤਿਆਰ ਕਰ ਰਹੀ ਹੈ ਕਿ ਹੰਗ ਅਸੈਂਬਲੀ ਹੋਏ ਜੇ ਚੋਣਾਂ ਹੋ ਵੀ ਜਾਂਦੀਆਂ ਨੇ ਤੇ ਅਲਟੀਮੇਟਲੀ ਕਿੰਗ ਮੇਕਰ ਉਹ ਹੋਣ, ਔਰ ਇਸ ਦੇ ਲਈ ਇਹਨਾਂ ਦਾ ਆਪਸੀ ਜਿਹੜਾ ਉਹ ਤਾਲਮੇਲ ਪੂਰਾ ਹੈ। ਸੋ ਲੁਧਿਆਣਾ ਬਲਾਸਟ ਦੀ ਘਟਨਾ ਨੂੰ ਵੀ ਉਸੇ ਕੜੀ 'ਚ ਹੀ ਦੇਖਣਾ ਚਾਹੀਦਾ ਹੈ ਜਿਵੇਂ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਹੈ, ਔਰ ਆਉਣ ਵਾਲੇ ਪੀਰੀਅਡ 'ਚ ਤੀਸਰੀ ਘਟਨਾ ਦੇ ਲਈ ਤਿਆਰ ਰਹਿਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।